बिस्मिल्लाहिर्रहमानिर्रहीम अस्सलाम वालेकुम नाज़रीन तुसी वेख रहे हो शहीन ऑफिशियल ते मैं ਤੁਹਾਡਾ ਮੇਜ਼ਬਾਨ ਸ਼ਹਬਾਜ਼ ਸ਼ਹੀਨ। ਇਸ ਵੇਲੇ ਜੀ ਅਸੀਂ ਪੰਜਾਬ ਪਾਕਿਸਤਾਨ ਜ਼ਿਲ੍ਹਾ ਟੋਬਾ ਟੇਕ ਸਿੰਘ ਤਹਿਸੀਲ ਪੀਰ ਮਹੱਲ ਸ਼ੋਰਕੋਟ ਕੈਂਟ ਦੇ ਲਾਗੇ ਪਿੰਡ ਆ ਜੀ 326 ਗਾਹਬੇ ਤੇ ਇੱਥੇ ਮੇਰੇ ਨਾਲ ਮੌਜੂਦ ਨੇ ਜੀ ਰਾਸ਼ਦ ਬੱਟ ਭਾਈ जो कि पंजाब सकाफत का एक शौक करते हैं जोड़ा कि जिमींदार भरावां दा किसान भरावां दा शौक आ बैल दौड़ दा। इन्होंने लेटेस्ट हुणे शौक स्टार्ट किया सो असीं इन्हां नाल गलबात करते हैं कि इन्होंने शौक क्यों स्टार्ट किया और किस नूं इदा शौक करते हैं जी। अस्सलाम वालेकुम जी। वालेकुम सलाम जी। राशिद भाई की हाल है जी? अलहमदुल्ला भाई जी अलहमदुल्ला। होर सब ठीक ठाक जी? राजी जी दवावां वीर जी तुसीं सुणाओ। राशिद भाई थोड़े बजुर्गों का की नाम है जी? मेरे बजुर्गों का नाम तालब हुसैन है जी। अच्छा जी। तो ये बैल शौक जिहड़ा जी हाँ जी ये थोड़ी फैमिली च पहले किसी ने भी नहीं किया जी? नहीं जी असी शुरू किया है। ये ਤੁਹਾਨੂੰ ਕਿੱਦਾਂ ਸ਼ੌਕ ਆਇਆ ਜੀ? ਕਿਹਦੇ ਵੱਲ ਦੇਖ ਕੇ ਆਇਆ ਜੀ? ਵੈਸੇ ਜੀ ਪਿੰਡ ਵਾਲ ਦੇਖ ਕੇ ਲੋਕਾਂ ਦਾ ਸ਼ਹਜ਼ਾਦਾ ਬੈਲ ਦੌੜਦਾ ਸਾਡੇ ਪਿੰਡ ਦਾ। ਅਸਗਰ ਚੇਅਰਮੈਨ ਦਾ ਜੀ? ਹਾਂਜੀ ਅਸਗਰ ਚੇਅਰਮੈਨ ਦਾ। ਅੱਛਾ ਜੀ। 26 ਦੇ ਆਸਫ ਹੋਣੇ ਉਹਨਾਂ ਦੇ ਬੈਲ ਦੌੜਦੇ ਸੀ। ਅੱਛਾ ਜੀ। ਮੀਆਂ ਸਾਖ ਸਾਹਿਬ ਆ ਉਹ ਵੀ ਸਾਡੇ ਪਿੰਡ ਦੇ ਹੀ ਆ ਜੀ। ਉਹਨਾਂ ਦਾ ਬੈਲ ਦੌੜਦਾ ਸੀਗਾ। ਅੱਛਾ ਜੀ। ਤੇ ਅਸੀਂ ਉਹਨਾਂ ਕੋਲ ਹੀ ਬੈਲ ਖਰੀਦਿਆ ਸੀਗਾ ਲਾੜਲਾ। ਅੱਛਾ ਜਾਨੀ ਤੁਸੀਂ ਜਦੋਂ ਉਹਨਾਂ ਦੇ ਦੌੜਾਂ ਦੇ ਜਾਂਦੇ ਸੀਗੇ ਤੁਹਾਡੇ ਪਿੰਡ ਦੇ ਬੰਦਿਆਂ ਦਾ ਨਾਮ ਵਿੱਚ ਆਉਂਦਾ ਸੀ ਸਪੀਕਰਾਂ ਦੇ ਤੇ ਬੈਲ ਜਿੱਤਦੇ ਸੀ ਉਹਨਾਂ ਦੇ ਹਾਰਦੇ ਵੀ ਸੀ ਉਹ ਸ਼ੌਕ ਕਰਦੇ ਸੀ ਉਹਨਾਂ ਨੂੰ ਦੇਖ ਕੇ ਤੁਹਾਨੂੰ ਸ਼ੌਕ ਆਇਆ ਜੀ? ਉਹਨਾਂ ਨੂੰ ਦੇਖ ਕੇ ਸਾਨੂੰ ਵੀ ਸ਼ੌਕ ਹੋਇਆ ਜੀ। ਤੇ ਸਭ ਤੋਂ ਪਹਿਲੇ ਤੁਸੀਂ ਕਿਹੜਾ ਬੈਲ ਲਿਆ ਜੀ? ਬੈਲ ਲਿਆ ਸੀ ਪਿੱਛੇ ਉਹਦਾ ਨਾਮ ਮੀਆਂ ਸਾਖ ਸਾਹਿਬ ਕੋਲ ਸੀਗਾ ਘੋੜਾ ਬੈਲ ਰੱਖਿਆ ਸੀਗਾ ਜੀ ਉਹਦਾ ਨਾਮ। ਅੱਛਾ ਜੀ। ਫਿਰ ਅਸੀਂ ਲਿਆਂਦਾ ਭਾਈ ਅਸਰਾਰ ਹੋਣਾ ਸਾਨੂੰ ਲੈ ਕੇ ਦਿੱਤਾ ਸੀ ਉਹਦਾ ਨਾਮ ਰੱਖਿਆ ਸੀ ਲਾਡਲਾ ਜੀ। ਅੱਛਾ ਤੁਸੀਂ ਉਹ ਕਿੰਨੇ ਲੱਖ ਦਾ ਲਿਆ ਸੀ ਜੀ? ਉਹ ਅਸੀਂ ਲਿਆ ਸੀਗਾ ਜੀ 2,20,000 ਦਾ। ਤੇ ਉਹ ਮੂੰਹ ਕਿੱਦਾਂ ਸੀ ਤੁਸੀਂ ਲਿਆ ਸੀ? ਮੂੰਹ ਛਿੱਗਾ ਹੀ ਸੀਗਾ ਜਦੋਂ ਲੈ ਕੇ ਛਿੱਗਾ ਸੀਗਾ? ਹਾਂਜੀ। ਤੇ ਕਿਹੜੀ ਕੰਨੀ ਤੇ ਭਜਦਾ ਸੀ? ਉਹ ਜ਼ਿਆਦਾ ਥੱਲੇ ਸਾਹਮ ਤੇ ਭਜਦਾ ਸੀਗਾ। ਅੱਛਾ ਜੀ। ਉਹਦਾ ਉੱਪਰ ਵੀ ਦੌੜ ਲੈਂਦਾ ਸੀਗਾ ਉਹ ਬੈਲ। ਠੀਕ ਜੀ। ਹਾਂਜੀ। ਤੇ ਉਹਨਾਂ ਦੇ ਕੋਲ ਕੀ ਕੰਡੀਸ਼ਨ ਸੀ ਉਹਦੀ ਬੈਲ ਦੀ ਭੱਜਣ ਦੀ? ਲੂਜ਼ ਕਰਦਾ ਸੀ ਵਿਨ ਕਰਦਾ ਸੀ ਜ਼ਿਆਦਾ? ਤਕਰੀਬਨ ਦਰਮਿਆਨਾ ਜਿਹਾ ਵਿੱਚ ਹੀ ਕਹਿ ਲਓ ਤੁਸੀਂ ਸੀਗਾ। ਤੇ ਲੇਕਿਨ ਜਦੋਂ ਆਪਣੇ ਕੋਲ ਆਇਆ ਵਾ ਉਹ ਅਲਹਮਦੁਲਿਲਾ ਉਹਨੇ ਓਪਨ ਦੌੜਾਂ ਵਿੱਚ ਵੀ 2 ਵਾਰੀ ਨੰਬਰ ਕੀਤਾ ਵਾ ਤੇ ਪੱਟੀ ਵਿੱਚ ਤਾਂ ਜਿਹੜੀ ਦੌੜਾਂ ਹੁੰਦੀਆਂ ਤਕਰੀਬਨ 3 ਕੱਪ ਪਹਿਲੀ ਦੌੜ ਦੇ ਵਿੱਚ ਚੱਕੇ ਆ। ਫਿਰ ਥੋੜਾ ਜਿਹਾ ਖਰਾਬ ਹੋਣ ਦੀ ਵਜ੍ਹਾ ਨਾਲ ਅਸੀਂ ਉਹ ਯਾਨੀ ਬੈਲ ਅੱਲਾ ਦੀ ਰਾਹ ਤੇ ਕੁਰਬਾਨ ਕਰਤਾ। ਕਿੰਨਾ ਟਾਈਮ ਭੱਜਿਆ ਤੁਹਾਡੇ ਕੋਲ ਜੀ? ਤਕਰੀਬਨ 2 ਸਾਲ ਭੱਜਿਆ ਸਾਡੇ ਕੋਲ। ਅੱਛਾ ਪੱਟੀ ਦੀ ਦੌੜਾਂ 'ਚ ਕੱਪ ਨਹੀਂ ਦਿੱਤਾ ਉਹਨੇ ਕਿਸੇ ਨੂੰ ਜੀ? ਨਹੀਂ ਤਕਰੀਬਨ ਪੱਟੀ ਦੀ ਦੌੜਾਂ ਜਿੰਨੀ ਦੌੜਦਾ ਰਿਹਾ ਵਾ ਜੋੜ ਜਿੰਨੇ ਵਾਰ ਵੀ ਚੰਗਾ ਬਣਿਆ ਅਲਹਮਦੁਲਿਲਾ ਉਹਨੇ ਵਿਨ ਕੀਤੀ ਪੱਟੀ ਦੀ ਦੌੜ। ਅੱਛਾ ਤੇ ਓਪਨ ਦੌੜਾਂ ਦੇ ਵਿੱਚ? ਓਪਨ ਦੌੜਾਂ ਦੇ ਵਿੱਚ ਨਾਰੇ ਡਾਢੇ ਅਸੀਂ ਭੱਜਿਆ ਤੀਸਰਾ ਨੰਬਰ ਕਰਕੇ ਆਏ ਆ ਜੀ ਓਪਨ ਦੌੜ ਦਾ। ਤੇ ਇੱਥੇ 12 ਫਾਟਕ ਭੱਜੇ ਆ ਇੱਥੇ ਵੀ ਤੀਸਰਾ ਨੰਬਰ ਕੀਤਾ ਵਾ। ਯਾਨੀ ਟੋਟਲ 2 ਸਾਲਾਂ ਦੇ ਵਿੱਚ ਉਹਨੇ 7 ਕੱਪ ਚੱਕੇ ਜੀ ਸਾਡੇ ਕੋਲ। ਅੱਛਾ ਜੀ। 3 ਪੱਟੀ ਦੇ ਪਹਿਲੇ ਨੰਬਰਾਂ ਚੱਕੇ ਆ 2 ਓਪਨ ਦੇ ਵਿੱਚ ਤੀਏ ਨੰਬਰ ਕਰਕੇ ਆ ਬਾਕੀ ਕੋਈ ਦੂਆ ਤੀਆ ਪੱਟੀ ਵਿੱਚ ਕਰ ਜਾਣਾ ਉਹ ਅਸੀਂ ਕਦੇ ਗਿਣਤੀ 'ਚ ਹੀ ਨਹੀਂ ਕੀਤਾ ਸੀਗਾ। ਗਲਤ ਹੋ ਗਿਆ ਸੀ ਜੀ? ਹਾਂਜੀ ਉਹ ਥੱਲੇ ਸਾਹਮ ਤੋਂ ਨਾ ਥੋੜਾ ਜਿਹਾ ਗਲਤ ਹੋਣ ਲੱਗ ਗਿਆ ਸੀ ਇਸ ਵਜ੍ਹਾ ਤੋਂ ਫਿਰ ਅਸੀਂ ਸਟਾਰਟ ਤੋਂ ਹੀ ਚੀਰਾ ਮਾਰਨ ਲੱਗ ਪਿਆ? ਹਾਂਜੀ ਚੀਰਾ ਮਾਰਨ ਲੱਗ ਗਿਆ ਸੀਗਾ। ਅੱਛਾ ਜੀ। ਤੇ ਇਹ ਜ਼ਿਆਦਾ ਜੀ ਤਾਂ ਜੋੜ ਜਿਹੜਾ ਪਰਫੈਕਟ ਆ ਕਿਹਦੇ ਨਾਲ ਬਣਦਾ ਸੀ ਇਹ? ਤਕਰੀਬਨ ਇਸ ਲਾੜੇ ਬੈਲ ਨਾਲ ਹੀ ਉਹਦਾ ਨਾ 3 ਵਾਰੀ ਅਸੀਂ ਭਜਾਇਆ ਵਾ ਠੀਕ ਜੋੜ ਬਣਿਆ ਵਾ ਇਹਦੇ ਨਾਲ ਹੀ ਫਿਰ ਤੀਸਰਾ ਨੰਬਰ ਵੀ ਅਸੀਂ ਨਾਲੇ ਡਾਢੇ ਕਰਕੇ ਆਏ ਆ। ਅੱਛਾ ਜੀ। ਤੇ ਭਜਾਇਆ ਕਿਹੜੇ ਸਵਾਰ ਨੇ ਜੀ ਉਹ? ਭਜਾਇਆ ਪਹਿਲੇ ਸਟਾਰਟ ਦੇ ਵਿੱਚ ਤਾਂ ਉਸਤਾਦ ਬੱਗਾ ਭਜਾਉਂਦਾ ਰਿਹਾ ਵਾ 60 ਵਾਲਾ ਜੀ। 60 ਵਾਲਾ। ਅੱਛਾ ਜੀ। ਫਿਰ ਹੁਣ ਉਹਨੂੰ ਜਾਨੂ ਭਜਾਉਂਦਾ ਸੀਗਾ। ਅੱਛਾ ਜੀ। ਹਾਂਜੀ ਤਕਰੀਬਨ ਇਹ 2 ਸਵਾਰ ਨੇ ਭਜਾਇਆ ਵਾ ਬਾਕੀ ਨੇ ਤਾਂ ਖਾਸ 1-2 ਵਾਰੀ ਕਿਸੇ ਹੋਰਾਂ ਨੇ ਭਜਾ ਲਿਆ ਹੋਵੇ। ਤੇ ਤੁਸੀਂ ਕਦੋਂ ਕੁਰਬਾਨ ਕੀਤਾ ਜੀ ਉਹ? ਇਹ ਤਕਰੀਬਨ 3 ਕੁ ਮਹੀਨੇ ਹੋ ਗਏ ਬਾਈ ਜੀ ਇਸ ਗੱਲ ਨੂੰ। ਅੱਛਾ ਜੀ। ਹਾਂਜੀ। ਤੇ ਇਹਦਾ ਭਾਜੀ ਡਾਈਟ ਪਲਾਨ ਕੀ ਸੀ? ਤੁਸੀਂ ਕਿੱਦਾਂ ਨੂੰ ਸੇਵਾ ਕਰਦੇ ਸੀ ਖੁਰਾਕ ਵਗੈਰਾ ਜੀ? ਸਵੇਰ ਉੱਠ ਕੇ ਭਾਈ ਜੀ ਉਹਨੂੰ ਰਨਿੰਗ ਤੇ ਮੈਂ ਮੋਟਰਸਾਈਕਲ ਤੇ ਲੈ ਕੇ ਜਾਂਦਾ ਸੀ। ਕਿਹੜੇ ਪਾਸੇ ਨੂੰ ਜੀ? ਇੱਧਰ ਨਾਲ ਸਾਡੀ ਬੈਕ ਸਾਈਡ ਤੇ ਨਹਿਰ ਉਹਦੇ ਉੱਪਰ ਫੇਰ ਕੇ ਲਿਆਂਦੇ ਸੀ। ਅੱਛਾ ਸੋਲੰਗ ਦੇ ਨਾਲ? ਹਾਂਜੀ ਕੱਚੀ ਸੜਕ ਆ ਜਾਣੀ ਨਹਿਰ ਤੇ ਨਾਲ। ਅੱਛਾ ਜੀ। ਤੇ ਆ ਕੇ ਝੋਲੇ ਦੇ ਕੇ ਖੜਾ ਕਰ ਦੇਣਾ ਫਿਰ ਮੁੜ ਕੇ ਮੁੰਡੇ 2-3 ਤੇ 4 ਜਾਣੇ ਆਉਂਦੇ ਸੀ ਬੇਲੀ। ਹਾਂਜੀ ਉਹ ਸ਼ਾਮ ਨੂੰ ਵੀ ਆਉਂਦੇ ਸਵੇਰ ਨੂੰ ਵੀ ਆ ਕੇ ਉਹਨੂੰ ਮਲਦੇ ਸੀਗੇ ਯਾਨੀ ਪਸੀਨਾ ਸੁਕਾਉਂਦੇ ਸੀ। ਅੱਛਾ ਜੀ। ਉਸ ਤੋਂ ਬਾਅਦ ਮੁੜ ਕੇ ਭਾਈ ਜੀ ਅਸੀਂ ਤਕਰੀਬਨ 11 ਕੁ ਵਜੇ ਉਹਨੂੰ ਦਾਣਾ ਦੇ ਦਿੰਦੇ ਸੀਗੇ। ਅੱਛਾ। ਸ਼ਾਮ ਨੂੰ ਤਕਰੀਬਨ ਦਾਣੇ ਤੁਸੀਂ ਕੀ ਬਣਾਇਆ ਸੀ ਜੀ? ਇਹ ਕਾਲੇ ਚਨੇ ਸੀਗੇ ਕਣਕ ਸੀਗੀ ਮੇਥੇ ਸੀਗੇ ਤੇ ਅਲਸੀ ਸੀਗੀ। ਅੱਛਾ ਜੀ। ਇਹ ਯਾਨੀ ਦਾਦੜੀਏ ਕਹਿ ਲਓ ਕਰਵਾ ਕੇ ਰੱਖੀ ਹੋਈ ਸੀ। ਡੇਲੀ 2 ਕਿਲੋ ਅਸੀਂ ਇਹਨੂੰ ਇਹ ਦਿੰਦੇ ਸੀਗੇ। ਫਿਰ ਸ਼ਾਮ ਨੂੰ ਸੌਂਫ ਜਵੈਣ ਦਾ ਕਾੜਾ ਬਣਾ ਕੇ ਅੱਧ ਪਾ ਤਕਰੀਬਨ ਦੇਸੀ ਘਿਓ ਹੁੰਦਾ ਜਿਹੜਾ ਉਹਨੂੰ ਦਿੰਦੇ ਸੀਗੇ। ਸਹੀ ਜੀ। ਇਹ ਖੁਰਾਕ ਸੀ। 3-4 ਦਿਨਾਂ ਬਾਅਦ 2 ਦਿਨਾਂ ਬਾਅਦ ਕਹਿ ਲਓ ਹਰੀਆਂ ਮਿਰਚਾਂ ਅਦਰਕ ਲਸਣ ਪਿਆਜ਼ ਇਹ ਕੁੱਟ ਕੇ ਦੇ ਲੈਣਾ। 8 ਦਿਨਾਂ ਬਾਅਦ ਲਾਲ ਮਿਰਚਾਂ ਦਾ ਕਾੜਾ ਦਿੰਦੇ ਸੀ ਉਹਨੂੰ। ਅੱਛਾ ਭਾਜੀ ਇਹ ਸ਼ੌਕ ਮਹਿੰਗਾ ਵੀ ਹੈ ਜੀ? ਮਹਿੰਗਾ ਤਾਂ ਹੈ ਜੀ। ਅੱਛਾ ਇਹ ਤੁਹਾਡੀ ਫੈਮਿਲੀ 'ਚ ਪਹਿਲੇ ਕੋਈ ਵੀ ਨਹੀਂ ਸੀ ਸ਼ੌਕ ਕਰਦਾ? ਹਾਂਜੀ। ਤੁਸੀਂ ਸ਼ੌਕ ਸਟਾਰਟ ਕੀਤਾ ਮਹਿੰਗਾ ਸ਼ੌਕ ਤੁਸੀਂ ਕਰਨ ਲੱਗ ਪਏ ਖਰਚਾ ਵੀ ਕਰਨ ਲੱਗ ਪਏ। ਹਾਂਜੀ। ਤੇ ਘਰ ਵਾਲਿਆਂ ਦੇ ਕੀ ਤਾਸਰਾਤ ਆਏ? ਕਿਉਂਕਿ ਸਵੇਰ ਤੋਂ ਸ਼ਾਮ ਤੱਕ ਬੈਲ ਨਾਲ ਹੀ ਬਿਜ਼ੀ ਰਹਿਣਾ ਸਵੇਰੇ ਉਹਨੂੰ ਫੜਾਉਣਾ ਤੇ ਘਰਾਂ ਦੇ ਕੰਮਕਾਰ ਵੀ ਜਿਹੜਾ ਡਿਸਮੈਨੇਜ ਹੁੰਦੇ ਸੀਗੇ। ਹਾਂਜੀ ਇਹ ਤਾਂ ਹੈ। ਘਰ ਵਾਲੇ ਨੇ ਕੀ ਰਿਸਪੌਂਸ ਦਿੱਤਾ? ਉਹਨਾਂ ਨੇ ਕਿਹਾ ਬੱਚਾ ਲੱਗਿਆ ਰਹਿ ਜਾਂ ਬਸ
ਨਹੀਂ ਇਹ ਤਾਂ ਨਹੀਂ ਕਿਹਾ, ਲੱਗਿਆ ਵੀਰੇ ਉਹਨਾਂ ਕਾ ਜੀ ਕੰਮ ਵੀ ਜ਼ਰੂਰੀ ਹੈ, ਸ਼ੌਕ ਵੀ ਆਪਣਾ ਤੁਸੀਂ ਕਰੋ। ਅੱਛਾ, ਸ਼ੌਕ ਦੀ ਰਜਿਸਟਰ 'ਚ ਮਜ਼ਾਮਤ ਕਿਸੇ ਨੇ ਨਹੀਂ ਕੀਤੀ ਨਹੀਂ ਹੈ? ਨਹੀਂ ਕਿਸੇ ਨੇ ਬਿਲਕੁਲ ਨਹੀਂ ਕੀਤੀ ਹੈਗੀ। ਐਪਰੀਸ਼ੀਏਟ ਕੀਤਾ ਜੀ ਘਰਦਿਆਂ ਨੇ? ਹਾਂਜੀ, ਲੇਕਿਨ ਭਾਜੀ ਸਰਾਰ ਆ ਸਾਡੇ ਦੁਬਈ ਹੁੰਦੇ, ਸਾਨੂੰ ਲਾਡਲਾ ਬੈਲ ਉਹਨਾਂ ਨੇ ਲੈ ਕੇ ਦਿੱਤਾ ਸੀਗਾ ਜੀ, ਸਾਡੇ ਨਾਲ ਪੂਰੀ ਸਪੋਰਟ ਕੀਤੀ ਆ, ਉਹਨਾਂ ਦੇ ਨਾਮ ਤੇ ਭੱਜਦਾ ਸੀ। ਅੱਛਾ ਜੀ। ਤੇ ਵੈਸੇ ਵੀ ਦਿਲੀ ਤੌਰ ਤੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ, ਸਾਡੀ ਇੱਜ਼ਤ ਦੀ ਜਗ੍ਹਾ ਤੇ ਆ। ਲੇਕਿਨ ਇਹ ਜਿਹੜਾ ਬੈਲ ਆ ਅਸੀਂ ਲਾੜਾ ਲੈ ਕੇ ਆਏ ਆ, ਇਹ ਭਾਈ ਨਦੀਮ ਹੁੰਦੇ ਸਾਡੇ ਦੁਬਈ, ਉਹਨਾਂ ਨੇ ਸਾਨੂੰ ਲੈ ਕੇ ਦਿੱਤਾ ਵਾ। ਇਹ ਸ਼ੌਕ ਸਾਡਾ ਹੁਣ ਕਰਵਾ ਰਹੇ ਆ। ਇਹ ਪੀਰਨਵਾਰ ਸ਼ਾਹ ਤੋਂ ਲਿਆਂਦਾ ਜੀ? ਨਹੀਂ ਜੀ, ਇਹ ਪੀਰਨਵਾਰ ਸ਼ਾਹ ਨੇ ਵੇਚਿਆ ਸੀਗਾ 167 ਕਟਾਰੀਆਂ ਦੇ ਵਿੱਚ ਮੇਰਾ ਖਿਆਲ ਆ। ਠੀਕ ਜੀ। ਉਤੋਂ ਗਾਂ ਫਿਰ ਕੋਈ 2 ਪਾਰਟਨਰ ਸੀਗੇ ਇਹਦੇ। ਹਾਂਜੀ। ਇਹ 232 ਜਾਂ 332 ਚਮੜੇਲ ਝਾਲ ਦੇ ਨਾਲ ਪਿੰਡ 232 ਹੈ ਜੀ, ਛਾਨਾ ਸਿਆਲ ਆ ਕੋਡੀ ਦਾ ਪਲੇਅਰ ਜਿੱਥੋਂ ਦਾ। ਹਾਂਜੀ, ਤੇ ਇਹ ਅਸੀਂ ਉਹਨਾਂ ਕੋਲੋਂ ਖਰੀਦ ਕੇ ਲਿਆਏ ਆ ਭਾਈ ਜੀ। ਅੱਛਾ, ਇਹ ਤੁਸੀਂ ਕਿੰਨੇ ਦਾ ਲਿਆਂਦਾ ਭਾਜੀ? ਇਹ ਭਾਈ ਜੀ ਕਹਿ ਲਓ ਨਾਰਮਲ ਜੇ ਪੈਸਿਆਂ ਵਿੱਚ ਹੀ ਮਿਲ ਗਿਆ। ਸਾਡਾ ਉਹਨਾਂ ਤਲਕ ਵਾਸਤਾ ਸੀਗਾ, ਇੱਕ ਦੋਸਤ ਆ ਸਾਡਾ, ਗਾਉਂ ਨਾਲ ਦੋਸਤ ਸੀਗਾ। ਅੱਛਾ ਜੀ। ਉੱਥੋਂ ਸਾਨੂੰ ਹਿਸਾਬ ਕਿਤਾਬ ਨਾਲ ਹੀ ਮਿਲ ਗਿਆ ਵਾ। ਸਹੀ। ਤੇ ਹੁਣ ਇਹਦੇ ਨਾਲ ਵੀ ਤੁਹਾਡਾ ਤਰੀਕਾਕਾਰ ਉਹੀ ਆ, ਸਵੇਰ ਤੋਂ ਸ਼ਾਮ ਤੱਕ ਪ੍ਰੈਕਟਿਸ ਦਾ, ਖੁਰਾਕ ਵਗੈਰਾ ਦਾ ਜੀ? ਹਾਂਜੀ, ਇਦਾਂ ਹੀ ਆ, ਹਰ ਚੀਜ਼ ਉਸੇ ਤਰ੍ਹਾਂ ਹੀ ਆ ਭਾਈ। ਇਹ ਮੂੰਹ ਕਿਸ ਤਰ੍ਹਾਂ ਜੀ? ਇਹ ਜਵਾਨ ਆ ਜੀ, ਪੂਰਾ ਬੌਲ ਦਾ। ਅਸੀਂ ਇਹਦੀ ਜੀ ਪਹਿਲੀ ਦੌੜ ਭਜਾਈ ਆ ਪੱਟੀ ਦੀ। ਆਸਮ ਭਾਈ ਆ ਸਾਡੇ, ਉਹ ਵੀ ਦੋਸਤ ਆ, ਇੱਥੇ 326 ਦੇ। ਅੱਛਾ ਜੀ। ਲਾਖਾ ਬੈਲ ਆਸਫ ਵਾਲਾ ਜਿਹੜਾ ਭਜਦਾ ਵਾ, ਉਹਦੇ ਕਜ਼ਨ ਆ ਇਹ, ਉਹਦੇ ਨਾਲ ਅਸੀਂ ਭਜਾਇਆ ਸੀ। ਉਹਨਾਂ ਕੋਲ ਰੁਸਤਮ ਬੈਲ ਆ ਜੀ, ਉਹ ਪੱਟੀ ਦੀ ਦੌੜ ਦੇ ਵਿੱਚ ਅਸੀਂ 3 ਨੰਬਰ ਉੱਥੇ ਕਰਕੇ ਆਏ ਆ। ਉਸ ਤੋਂ ਬਾਅਦ ਮੁੜ ਕੇ ਚਾਂਦ ਨਾਲ ਭੱਜੇ ਸੀਗੇ ਓਪਨ ਦੌੜ। ਅੱਛਾ ਜੀ। ਉਹ ਰੁਸਤਮ ਬੈਲ ਦੀਵਾਨਾ ਗਰੁੱਪ ਵਾਲੇ ਜਿਹੜੇ? ਹਾਂਜੀ, ਦੀਵਾਨਾ ਗਰੁੱਪ ਵਾਲੇ ਉਹੀ ਭਾਈ ਜੀ। ਉਹ ਫਿਰ ਚਾਂਦ ਨਾਲ ਅਸੀਂ ਭੱਜੇ ਸੀਗੇ ਓਪਨ ਦੌੜ, ਅਸੀਂ ਰਾਉਂਡ ਹੀ ਹਾਰ ਗਏ ਸੀਗੇ। ਤੇ ਉਸ ਤੋਂ ਬਾਅਦ ਇਨਸ਼ਾਅੱਲਾ ਹੁਣ ਜਿਹੜੀ ਗਾਂ ਦੌੜ ਆਊਗੀ, ਤਿਆਰੀ ਸਾਡੇ ਬੈਲ ਦੀ ਪੂਰੀ ਹੈ, ਇਨਸ਼ਾਅੱਲਾ ਦੜਾਵਾਂਗੇ ਇਹਨੂੰ। ਜਾਨੀ ਹਲੇ ਨੰਬਰਾਂ 'ਚ ਨਹੀਂ ਆਏ? ਨਹੀਂ ਨੰਬਰਾਂ 'ਚ ਲਿਆ ਤੁਸੀਂ? ਹਾਂਜੀ, ਹਿੱਸਾ ਲਿਆ ਸੀ। ਤਕਰੀਬਨ ਜਦੋਂ 2 ਮਹੀਨੇ ਹੋ ਗਏ ਲਿਆਂਦੇ ਨੂੰ, 2 ਦੌੜਾਂ ਟੋਟਲ ਭਜਾਈਆਂ ਹਲੇ ਦੀਆਂ। ਤਿਆਰੀ ਇਨਸ਼ਾਅੱਲਾ ਪੂਰੀ ਆ ਅੱਲਾ ਦੇ ਹੁਕਮ ਨਾਲ। ਹੁਣ ਜਦੋਂ ਕਿਤੇ ਕੋਈ ਚੰਗਾ ਜੋੜ ਬਣੂਗਾ, ਓਪਨ ਦੌੜ ਵੀ ਭਜਾਵਾਂਗੇ, ਪੱਟੀ ਦੀ ਵੀ ਭਜਾਵਾਂਗੇ, ਜ਼ਿਲ੍ਹੇ ਜਿਹੜੇ ਵੀ ਕੋਈ ਆਵੇ ਜੋੜ ਦੇ ਹਿਸਾਬ ਨਾਲ ਬੈਲ ਭਜਾਵਾਂਗੇ। ਤੁਹਾਡੇ ਪਿੰਡ ਦੇ ਵਿੱਚ ਭਾਜੀ ਇਸ ਟਾਈਮ ਕਿੰਨੇ ਲੋਕ ਸ਼ੌਕ ਕਰਦੇ ਆ ਜੀ? ਕਿੰਨੇ ਕੁ ਦੋਸਤਾਂ ਦੇ ਕੋਲ ਬੈਲ ਹੈ ਜੀ? ਸਾਡੇ ਪਿੰਡ ਦੇ ਵਿੱਚ ਭਾਈ ਜੀ ਫਿਲਹਾਲ ਆਸਫ ਕੋਲ ਆ ਬੈਲ, ਕਯੂਮ ਭਾਈ ਆ ਸਾਡੇ ਇੱਥੇ, ਆਪਣੇ ਆਸਮ ਹੋਣਾ ਦੇ ਵੀਰ, ਇਹਨਾਂ ਕੋਲ ਵੀ ਬੈਲ ਹੈਗਾ। ਸਾਡੇ ਕੋਲ ਵੀ ਹੈਗੇ ਆ, ਚੇਅਰਮੈਨਾਂ ਕੋਲ ਵੀ ਬੈਲ ਹੈਗੇ ਆ। ਅਸ਼ਰਫ ਬਲੋਚ ਆ, ਉਹਦੇ ਕੋਲ ਵੀ ਬੈਲ ਹੈਗਾ। 8-10 ਬੈਲ ਹੈਗੇ ਆ ਜੀ? ਹਾਂਜੀ ਹਾਂਜੀ ਹੈਗੇ ਆ ਭਾਈ ਜੀ। ਜਿਹਦੇ ਪਿੰਡ ਦੇ ਵਿੱਚ ਸ਼ੌਕ ਡਾਡਾ ਜੀ? ਹਾਂਜੀ ਹਾਂਜੀ ਜੀ, ਪੂਰੇ ਜੋਸ਼ੋ ਖਰੋਸ਼ ਚ ਕਹਿ ਲਓ। ਅੱਛਾ ਜੀ। ਹਾਂਜੀ। ਤੇ ਤੁਹਾਡੇ ਪਿੰਡ ਦੇ ਵਿੱਚ ਜੀ ਇਸ ਟਾਈਮ ਪਰਿੰਦਾ ਬੈਲ ਹੈ ਚੈਂਪੀਅਨ ਜੀ? ਹਾਂਜੀ ਮਾਸ਼ਾਅੱਲਾ ਜੀ, ਇਸ ਟਾਈਮ ਪੂਰੇ ਰੂਜ ਤੇ ਭੱਜ ਰਿਹਾ ਵਾ। ਸਾਡੀ ਦੁਆ ਵਾ, ਦਿਲੀ ਦੁਆ ਅੱਲਾ ਪਾਕ ਨੂੰ ਹੋਰ ਫਤਿਹ ਦੇਵੇ ਜੀ, ਸਾਡੇ ਪਿੰਡ ਦਾ ਨਾਮ ਵੱਜਦਾ ਉਹਦੇ ਨਾਲ। ਤੇ ਇਹ ਜਿਹੜਾ ਬੈਲ ਤੁਸੀਂ ਲਿਆਂਦਾ ਜੀ, ਹਾਂਜੀ, ਇਹਨੂੰ ਕਿਹੜੇ ਸਵਾਰ ਭਜਾਉਂਦੇ ਆ ਜੀ? ਸਵਾਰ ਅੱਗੇ ਜਾਨੂ ਭਜਾਉਂਦਾ ਸੀਗਾ ਭਾਈ ਜੀ, ਲਾੜੇ ਨੂੰ। ਇੱਥੇ ਤਾਂ ਆਪਣੇ ਕੋਲ। ਹਾਂਜੀ। ਅਸੀਂ ਤਾਂ ਪਹਿਲੀ ਦੌੜ ਜਿਹੜੀ ਪੱਟੀ ਤੇ ਭਜਾਈ ਆ, ਜਾਨੂ ਨੇ ਭਜਾਈ ਆ ਰਾਉਂਡ, ਫਾਈਨਲ ਦੇ ਵਿੱਚ ਭਜਾਇਆ ਉਸਤਾਦ ਅਸਲਮ ਨੇ। ਤੇ ਹੁਣ ਜਿਹੜੀ ਦੌੜ ਭੱਜੇ ਸੀਗੇ ਉਸਤਾਦ ਬੱਗੇ ਨੇ ਭਜਾਇਆ ਵਾ। ਤੇ ਉੱਥੇ 32 ਜਦੋਂ ਖੜਾ ਸੀ ਉਦੋਂ ਕੌਣ ਭਜਾਉਂਦਾ ਸੀ? ਉੱਥੇ ਉਸਤਾਦ ਗਾਮੂ ਭਜਾਉਂਦਾ ਸੀਗਾ ਇਹਨੂੰ। ਗਾਮੂ ਕੋਲ ਭਜਦਾ ਆ? ਹਾਂਜੀ, ਗਾਮੂ ਕੋਲ ਭਜਦਾ। ਤੇ ਇਹ ਆਲ ਰਾਉਂਡਰ ਆ ਜੇ ਇੱਕੋ ਪਾਸੇ ਭਜਦਾ ਜੀ ਇਹ? ਨਹੀਂ, ਉੱਪਰਲੀ ਸਾਮ ਤੇ ਭਜਦਾ ਪੱਕਾ ਹੀ ਬਾਈ ਜੀ। ਅੱਛਾ, ਇਹਦੇ ਨਾਲ ਤੁਸੀਂ ਜੋੜ ਕਿਹਦਾ ਬਣਾਉਂਦੇ ਆ ਜੀ? ਫਿਲਹਾਲ ਆਹੀ 2 ਦੌੜਾਂ ਹੋਈਆਂ ਵਾ, ਗਾਂ ਇਨਸ਼ਾਅੱਲਾ ਜਿਹੜੀ ਕੋਈ ਦੌੜ ਆਉਂਦੀ ਆ ਤੇ ਸਵਾਰ ਦੇ ਮਸ਼ਵਰੇ ਨਾਲ ਜਿੱਦਾਂ ਕਹਿਣਗੇ ਉਹ ਤਰਤੀਬ ਨਾਲ ਜੋੜਾਂਗੇ ਤੇ ਭਜਾਵਾਂਗੇ ਇਹਨੂੰ। ਸਹੀ ਜੀ। ਹਾਂਜੀ। ਤੇ ਭਾਜੀ ਇਸ ਟਾਈਮ ਕਿਹੜਾ ਬੈਲ ਚੈਂਪੀਅਨ ਆ ਜੀ ਓਵਰਆਲ ਜੀ? ਇਸ ਟਾਈਮ ਜੀ ਫਖਰੇ ਟੋਬਾ ਤੇ ਸ਼ਹਾਦਤ ਤੇ ਰੂਜ ਆ। ਅੱਛਾ ਜੀ। ਦੋਵੇਂ ਬੈਲ ਚੰਗੇ ਆ, ਉਧਰੋਂ ਲੱਡੂ ਤੇ ਲਾੜਾ ਵੀ ਬਹੁਤ ਅੱਛੇ ਭੱਜਣ ਲੱਗੇ ਹੋਏ ਆ। ਸ਼ਹਾਦਤ ਬੈਲ ਭਾਜੀ ਤੁਹਾਡੇ ਪਿੰਡ 'ਚ ਤੇ ਨਹੀਂ, ਤੁਹਾਡੇ ਪਿੰਡ ਦਾ ਜੋ ਕਿਹਾ ਜਾਂਦਾ ਸ਼ਹਾਦਤ ਬੈਲ 26 ਵਾਲਾ, ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੁੰਦੀ? ਬਹੁਤ ਖੁਸ਼ੀ ਹੁੰਦੀ ਜੀ, ਨਾ ਤਾਂ ਸਾਡੇ ਪਿੰਡ ਦਾ ਹਲੇ ਵੀ ਵੱਜਦਾ ਉਹਦੇ ਵਿੱਚ। ਸਾਨੂੰ ਦਿਲੀ ਤੌਰ ਤੇ ਖੁਸ਼ੀ ਹੁੰਦੀ ਸਾਡੇ ਪਿੰਡ ਦਾ ਨਾਮ ਬੋਲਦਾ ਗਰਾਊਂਡ ਦੇ ਵਿੱਚ। ਯਾਨੀ ਸ਼ਹਿਜ਼ਾਦੇ ਬੈਲ ਨਾਲ ਤੁਸੀਂ ਇੱਕ ਆਪਣੇ ਪਿੰਡ ਦੇ ਰੈਫਰੈਂਸ ਨਾਲ, ਇੱਕ ਪਿਆਰ ਨਾਲ, ਪ੍ਰੀਤ ਨਾਲ ਇੱਕ ਜਾਂਦੇ ਆ, ਦਿਲੋਂ ਜਾਂਦੇ ਆ ਜੀ? ਹਾਂਜੀ, ਦਿਲੋਂ ਜਾਂਦੇ ਆ ਜੀ। ਹੁਣ ਫਿਲਹਾਲ 26 ਦਾ ਨਾਮ ਪਰਿੰਦਾ ਬੈਲ ਆ, ਅਸ਼ਰਫ ਬਲੋਚ ਵਾਲਾ, ਉਹਦੀ ਵਜ੍ਹਾ ਨਾਲ ਵੱਜਦਾ ਵਾ। ਸਾਡਾ ਜ਼ੇਨ ਆ ਵੀ ਸਾਡੇ ਪਿੰਡ ਦਾ ਨਾਮ ਵੱਜਣਾ ਚਾਹੀਦਾ ਗਰਾਊਂਡ ਦੇ ਵਿੱਚ। ਕਿਸੇ ਬੈਲ ਸਾਡੇ ਬੈਲ ਦੀ ਨਿਸਬਤ ਨਾ ਵੱਜੇ ਜਾਂ ਬਲੋਚ ਨਾਲ ਤੁਸੀਂ ਉਹਦੇ ਨਾਲ ਪਿਆਰ ਕਰਦੇ ਆ। ਹਾਂਜੀ, ਮਕਸਦ ਆ ਜੀ 26 ਦਾ ਨਾਮ ਆਉਣਾ ਚਾਹੀਦਾ ਇਸ ਦੌੜ ਦੇ ਵਿੱਚ, ਜਿਹੜੀ ਇਸ ਖੇਲ ਦੇ ਵਿੱਚ। ਅੱਛਾ, ਓਵਰਆਲ ਸਾਰੇ ਪਿੰਡ ਵਾਲੇ ਫਿਰ ਲਾਈਕ ਕਰਦੇ ਆ ਚੀਜ਼? ਹਾਂਜੀ ਹਾਂਜੀ, ਲਾਈਕ ਕਰਦੇ ਆ ਬਿਲਕੁਲ ਜੀ, ਕੋਈ ਸ਼ੱਕ ਨਹੀਂ। ਸਹੀ ਜੀ। ਹਾਂਜੀ। ਤੇ ਇਸ ਟਾਈਮ ਬਾਈ ਕਿਹੜੇ ਸਵਾਰ ਆ ਜਿਹਨੇ ਤਕਨੀਕ ਤੋਂ ਤੁਸੀਂ ਮੁਤਮਿਨ ਆ ਕਿ ਬਹੁਤ ਅੱਛੀ ਸਵਾਰੀ ਕਰਦੇ ਆ, ਟੈਲੈਂਟ ਉਹਨਾਂ ਦੇ ਵਿੱਚ, ਜਾਨਵਰ ਨਾਲ ਪਿਆਰ ਕਰਦੇ ਆ, ਘੱਟ ਮਾਰਦੇ ਆ, ਤਰੀਕੇ ਨਾਲ ਸਵਾਰੀ ਕਰਦੇ ਆ? ਉਹ ਜੀ ਉਸਤਾਦ ਵਸੀਮ ਆ, 358 ਗੰਜੂ ਵਾਲੇ। ਅੱਛਾ ਜੀ। ਬੜੀ ਸਮਝਦਾਰੀ ਨਾਲ ਬੈਲ ਭਜਾਉਂਦੇ ਆ। ਉਹਨਾਂ ਦਾ ਇੱਕ ਸ਼ੁਰੂ ਤੋਂ ਅਸੂਲ ਆ, ਜੇ ਬੈਲ ਕੁੱਟਮਾਰ ਨੂੰ ਮੰਨਦਾ ਤੇ ਉਹਨੇ ਮਾਰਨਾ, ਦੂਏ ਸਵਾਰਾਂ ਤਰ੍ਹਾਂ ਬੇਫਜ਼ੂਲ ਬੌਲਦਾਂ ਨੂੰ ਮਾਰਦੇ ਨਹੀਂ ਹੈਗੇ। ਉਹਨਾਂ ਦੇ ਭਜਾਏ ਹੋਏ ਬੌਲਦ ਯਾਨੀ ਲੰਮੀ ਦੌੜ ਭੱਜਣ ਵਾਲੇ ਆ। ਬਾਕੀ ਕੋਈ ਸਵਾਰ ਹੈਗੇ ਆ ਜਿਹੜੇ ਉਹਨਾਂ ਦੇ ਕੁੱਟੇ ਹੋਏ ਬੌਲਦ ਥੋੜ੍ਹੀ ਦੇਰੀ ਦੀ ਤਾਕਦੇ ਨਹੀਂ ਤਾਂ ਜਵਾਬ ਦੇ ਜਾਂਦੇ ਆ। ਸਹੀ। ਲੇਕਿਨ ਉਹ ਬਹੁਤ ਸਮਝਦਾਰ ਸਵਾਰ ਆ ਜੀ। ਉਹਨਾਂ ਨੇ ਜਿੰਨੇ ਵੀ ਬੈਲ ਭਜਾਏ ਆ ਤਕਰੀਬਨ ਉਹ ਲੰਮੇ ਦੇਰ ਤੱਕ ਹੀ ਭੱਜੇ ਆ ਉਹ।
ਤੇ ਜਿਹੜੀ ਬਈ ਕਮੇਟੀ ਆ ਹਾਂਜੀ ਬੈਲ ਐਸੋਸੀਏਸ਼ਨ ਹਾਂਜੀ ਉਹ ਕਮੇਟੀ ਦੇ ਮੈਂਬਰਾਂ ਤੋਂ ਔਰ ਰੂਲਸ ਤੋਂ ਤੁਸੀਂ ਮੁਤਮਿਨ ਆ ਜੀ? ਹਾਂਜੀ ਮੁਤਮਿਨ ਆ ਜੀ। ਬਿਲਕੁਲ ਮੁਤਮਿਨ ਆ ਹਾਂਜੀ ਜੀ। ਬਿਲਕੁਲ ਮੁਤਮਿਨ ਆ। ਉਹ ਜਿਹੜਾ ਫੈਸਲਾ ਕਰਦੇ ਆਪ ਜੀ ਸਮਝਦਾਰੀ ਨਾਲ, ਜੇ ਅਗਰ ਜਿੰਨੇ ਵੀ ਇਸ ਫੀਲਡ ਦੇ ਵਿੱਚ ਪੁਰਾਣੇ ਆ ਜਾਂ ਵੱਡੇ ਆ, ਉਹਨਾਂ ਸੋਚ ਸਮਝ ਕੇ ਬਣਾਇਆ ਉਹਨਾਂ ਨੂੰ, ਸਹੀ ਜੀ। ਜਿਹੜਾ ਫੈਸਲਾ ਕਰਦੇ ਠੀਕ ਆ, ਬਿਲਕੁਲ ਰਾਈਟ ਕਰਦੇ ਆ। ਠੀਕ ਜੀ। ਹਾਂਜੀ ਤੇ ਬਈ ਜਦੋਂ ਗਰਾਊਂਡ ਦੇ ਵਿੱਚ ਜਿੱਤ ਹਾਰ ਹੁੰਦੀ ਹੈ ਜੀ, ਹਾਂਜੀ ਤੁਹਾਡੇ ਨਜ਼ਰੀਏ ਦੇ ਮੁਤਾਬਕ ਜੀ ਲੋਕ ਸੈਲੀਬ੍ਰੇਸ਼ਨ ਖੁਸ਼ੀ ਸਹੀ ਤਰੀਕੇ ਨਾਲ ਮਨਾਉਂਦੇ ਆ ਜਾਂ ਕਿ ਕੋਈ ਖਰਾਬੀ ਹੁੰਦੀ ਹੈ ਜੀ? ਨਹੀਂ ਜੀ, ਖੁਸ਼ੀ ਤਾਂ ਫਿਰ ਖੁਸ਼ੀ ਆ। ਮੈਂ ਹੀ ਕਿਉਂ ਨਹੀਂ, ਚਾਹੇ ਜਿਹੜਾ ਵੀ ਆ, ਜਦੋਂ ਉਹਨਾਂ ਦਾ ਬੈਲ ਜਿੱਤਦਾ ਵਾ, ਇੰਨਾ ਖਰਚਾ ਕਰਦੇ, ਸਭ ਕੁਝ ਕਰਦੇ, ਇਹਦੇ ਵਿੱਚ ਕਿਹੜਾ ਕੁਝ ਹਾਸਲ ਹੈ? ਕਿ ਇੱਜ਼ਤ ਆ ਬੰਦੇ ਦੀ, ਜਾਂ ਕੁਝ ਥੋੜੀ ਦੇਰ ਲਈ ਖੁਸ਼ੀ ਆ, ਉਹਨਾਂ ਨੂੰ ਤਾਂ ਪੂਰਾ ਹੱਕ ਆ ਜੀ। ਉਹਦੇ ਵਿੱਚ ਤਾਂ ਕੋਈ ਰੁਕਾਵਟ ਹੋਣੀ ਵੀ ਨਹੀਂ ਚਾਹੀਦੀ। ਸਹੀ ਜੀ। ਜਿੱਦਾਂ ਖੁਸ਼ੀ ਕਰਦੇ, ਜਿੱਦਾਂ ਵੀ ਕਰਨ, ਉਹਦੇ ਵਾਸਤੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਹੀਂ ਉਹਦੇ ਵਿੱਚ ਹੋਣੀ ਚਾਹੀਦੀ। ਵੀ ਉਹ ਜਿੱਤਦੇ ਆ, ਉਹਨੂੰ ਜਿੱਦਾਂ ਚਾਹਣਾ ਆਪਦੀ ਖੁਸ਼ੀ ਦਾ ਇਜ਼ਹਾਰ ਕਰਨ, ਕੋਈ ਕਿਸੇ ਨੂੰ ਉਹਦੇ ਵਿੱਚ ਮੁਦਾਖਲਤ ਨਹੀਂ ਕਰਨੀ ਚਾਹੀਦੀ। ਤੇ ਤੁਹਾਡੀ ਜੀ ਕੀ ਰਾਏ ਆ ਜੀ ਕਮੇਟੀ ਦੇ ਬਾਰੇ, ਔਰ ਜਿਹੜੇ ਸ਼ੌਕੀਨ ਦੋਸਤ ਆ ਉਹਨਾਂ ਨੂੰ ਜੀ ਕੋਈ ਤੁਸੀਂ ਆਪਣਾ ਕੋਈ ਪੈਗਾਮ ਦੇਣਾ ਚਾਹੋ ਜੀ? ਮੈਂ ਜੀ ਉਹਦੇ ਨਾਲ ਬਾਰੇ ਇਹੀ ਕਹਿਣਾ ਜੀ, ਸਾਰੇ ਰਲ ਮਿਲ ਕੇ ਸ਼ੌਕ ਕਰਨਾ ਚਾਹੀਦਾ ਵਾ। ਵੀ ਇਹਦੇ ਵਿੱਚ ਜਿਹੜੀਆਂ ਆ ਪਾਰਟੀਬਾਜ਼ੀ ਹੁੰਦੀ ਹੈ, ਇਹ ਨਹੀਂ ਹੋਣੀ ਚਾਹੀਦੀ। ਇਹ ਇੱਕ ਸ਼ੌਕ ਆ, ਸ਼ੌਕ ਨੂੰ ਸ਼ੌਕ ਦੀ ਹੱਦ ਤੱਕ ਰੱਖਣ। ਵੀ ਇਹਦੇ ਵਿੱਚ ਕੁਝ ਅੱਗੇ ਪਿਛਲੇ ਦਿਨਾਂ ਵਿੱਚ ਗੱਲਾਂ ਚੱਲਦੀਆਂ ਰਹੀਆਂ ਵੀ ਗਲਤ ਜੇ, ਵੀ ਕਮੇਟੀ ਨਹੀਂ ਠੀਕ ਹੈਗੀ ਜਾਂ ਇਹਨਾਂ ਦੇ ਰੂਲ ਨਹੀਂ ਠੀਕ ਹੈਗੇ। ਉਹ ਜਿਹੜੀ ਵੀ ਗੱਲ ਆ, ਬਾਹਰ ਲੋਕਾਂ ਤੋਂ ਆਉਣ ਤੋਂ ਪਹਿਲੇ ਵੀ ਬਿਹਤਰ ਹੱਲ ਆ ਵੀ ਉਹਨੂੰ ਆਪਸ ਦੇ ਵਿੱਚ ਸੁਲਝਾ ਲੈਣਾ ਚਾਹੀਦਾ ਵਾ। ਵੀ ਸ਼ੌਕ ਨੂੰ ਸ਼ੌਕ ਦੀ ਹੱਦ ਤੱਕ ਹੀ ਰੱਖਣਾ ਚਾਹੀਦਾ ਵਾ। ਜੀ ਰਾਸ਼ਿਦ ਭਾਈ ਬਹੁਤ ਜ਼ਿਆਦਾ ਸ਼ੁਕਰੀਆ। ਦੋਸਤੋ ਇਹ ਸੀ ਜੀ ਲਾਡਲਾ ਬੈਲ ਗਰੁੱਪ ਜੀ 326 ਗਾਬੇ ਰਾਸ਼ਿਦ ਭੱਟ ਭਾਈ ਜੀ, ਜਿਨ੍ਹਾਂ ਨੇ ਤੁਹਾਡੇ ਰੂਬਰੂ ਜੀ ਆਪਣੇ ਸ਼ੌਕ ਤੇ ਮੁਤਲਕਾ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ। ਇਹਦੇ ਨਾਲ ਹੀ ਜੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ, ਤੇ ਸਾਨੂੰ ਇਜਾਜ਼ਤ ਦਿਓ ਜੀ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਰੱਬ ਰਾਖਾ।